ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਪ੍ਰੋਗਰਾਮ 'ਚ ਕਰਦੇ ਹਾਂ ਸ਼ਾਮਲ ਮਿੰਟੂ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲਿਊਬ ਐਂਡ ਟਰੱਕ ਵਾਸ਼ ਵਾਲੇ ਆਇਲ ਚੇਂਜ ਕਰਦੇ ਨੇ। 에ਅਰਬੈਗਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਰ ਨੀਲਾ ਦੇ ਵਿੱਚ ਹੈ। ਨਿਮਾ ਸੋਹਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਤੇ ਹੁਣ ਰੁੱਖ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਆਈਏ ਤਾਂ ਅੱਜ ਵਿਧਾਨ ਸਭਾ ਦੇ ਵਿੱਚ ਬੇਅਦਬੀ ਰੋਕਣ ਦੇ ਲਈ ਬਿੱਲ ਪੇਸ਼ ਹੋਇਆ। ਇਸ ਬਿੱਲ ਦੀ ਇਬਾਰਤ ਕੀ ਕਹਿੰਦੀ ਹੈ, ਜਰਾ ਪਾਇਓ ਚਾਨਣਾ ਜੀ। ਬਿਲਕੁਲ, ਜੇ ਆਪਾਂ ਦੇਖੀਏ ਤਾਂ ਇਸ ਵਿਸ਼ੇਸ਼ ਇਜਲਾਸ ਦੇ ਵਿੱਚ ਵਿਸ਼ੇਸ਼ ਨਜ਼ਰ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਚੀਜ਼ ਦੀ ਸੀਗੀ। ਹੁਣ ਜੋ ਮੁੱਢਲੇ ਤੌਰ ਤੇ ਆਪਾਂ ਦੇਖ ਸਕਦੇ ਹਾਂ, ਕਿਉਂਕਿ ਵੇਖੋ ਅੱਜ ਹੋਇਆ ਕੀ ਹੈ ਕਿ ਕੈਬਨਿਟ ਨੇ ਅਪਰੂਵਲ ਦਿੱਤੀ, ਉਸ ਤੋਂ ਬਾਅਦ ਇਹਨਾਂ ਨੇ ਇਹ ਬਿੱਲ ਜਿਹੜਾ ਹੈ ਉਹ ਲਿਆਂਦਾ। ਤੇ ਇਸ ਤੇ ਫਿਰ ਜੋ ਵਿਰੋਧੀ ਧਿਰ ਦੇ ਆਗੂ ਸਨ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਕਿਹਾ ਕਿ ਦੇਖੋ ਸਾਨੂੰ ਤੇ 15 ਮਿੰਟ ਤੁਸੀਂ ਪਹਿਲਾਂ ਇਹਦੀ ਕਾਪੀ ਦੇ ਰਹੇ ਜੇ, ਅਸੀਂ ਕੀ ਪੜ੍ਹੀਏ, ਕੀ ਇਹਦੇ ਤੇ ਚਰਚਾ ਕਰੀਏ। ਤਾਂ ਮਾਨ ਸਾਹਿਬ ਨੇ ਬੜੀ ਫਰਾਕ ਦਿਲੀ ਦਿਖਾਈ। ਵੈਸੇ ਕਦੇ ਕਦੇ ਤੁਹਾਨੂੰ ਪਤਾ ਹੀ ਉਹ ਕਾਇਲ ਵੀ ਕਰ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਹੈ ਜੀ, ਆਪਾਂ ਇਹਦੇ ਤੇ ਕੱਲ ਨੂੰ ਚਰਚਾ ਕਰ ਲਵਾਂਗੇ, ਤੁਸੀਂ ਅੱਜ ਤਿਆਰੀ ਕਰ ਲਓ। ਤੇ ਵੈਸੇ ਤੇ ਜੇ ਕੱਲ ਹੀ ਮੰਨ ਲਓ ਕਾਪੀਆਂ ਦੇ ਦਿੰਦੇ, ਇਹਨਾਂ ਨੇ ਕੱਲ ਹੀ ਕਾਪੀਆਂ ਦਿੱਤੀਆਂ ਹੁੰਦੀਆਂ, ਕੱਲ ਹੀ ਕਾਪੀਆਂ ਦੇ ਦਿੰਦੇ ਤਾਂ ਫਿਰ ਅੱਜ ਚਰਚਾ ਹੋ ਜਾਂਦੀ, ਕੱਲ ਨੂੰ ਕੋਈ ਹੋਰ ਕੰਮ ਕੀਤਾ ਜਾ ਸਕਦਾ ਸੀ। ਜੀ ਜੀ। ਖੈਰ ਮੁੱਢਲੇ ਤੌਰ ਤੇ ਜੇ ਆਪਾਂ ਦੇਖੀਏ ਤਾਂ ਇਹਨਾਂ ਨੇ ਜਿਹੜਾ ਬਿੱਲ ਪੇਸ਼ ਕੀਤਾ ਹੈ, ਇਹਦੇ ਮੁਤਾਬਕ ਕੋਈ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਯਾਨੀ ਬੇਹੁਰਮਤੀ ਕਰਦਾ ਹੈ ਤਾਂ ਉਹਨੂੰ ਮਿਨੀਮਮ 10 ਸਾਲ ਦੀ ਕੈਦ ਤੋਂ ਲੈ ਕੇ ਮੈਕਸਿਮਮ ਜਿਹੜੀ ਹੈ ਨਾ ਉਹ ਉਮਰ ਕੈਦ ਹੋ ਸਕਦੀ ਹੈ ਜੀ। ਇਹਦੇ ਵਿੱਚ ਜਿਵੇਂ ਧਾਰਮਿਕ ਗ੍ਰੰਥਾਂ ਦੀ ਸੂਚੀ 'ਚ ਕਹਿ ਲਓ ਰੱਖਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ। ਇਸ ਦੇ ਨਾਲ ਹੀ ਹਿੰਦੂਆਂ ਦੀ ਜੋ ਆਪਾਂ ਦੇਖਦੇ ਹਾਂ ਗੀਤਾ, ਮੁਸਲਿਮ ਭਾਈਚਾਰੇ ਦਾ ਕੁਰਾਨ ਸ਼ਰੀਫ ਆ ਗਿਆ, ਈਸਾਈ ਧਰਮ ਦੀ ਬਾਈਬਲ ਜੀ। ਠੀਕ ਹੈ ਜੀ। ਇਹਨੂੰ ਨਾਂ ਦਿੱਤਾ ਗਿਆ ਪਵਿੱਤਰ ਗ੍ਰੰਥ ਬਿੱਲ 2025 ਜੀ। ਹੁਣ ਇਹਦੇ ਤੇ ਚਲੋ ਆਪਾਂ ਚਰਚਾ ਦੇਖਾਂਗੇ ਕੱਲ ਨੂੰ ਤੇ ਫਿਰ ਉਹਨੂੰ ਕਨਕਲੂਡ ਕਰ ਲਾਂਗੇ, ਪਰ ਕੁਝ ਚੀਜ਼ਾਂ ਹੈਗੀਆਂ ਨੇ। ਨੰਬਰ 1 ਕਿ ਦੇਖੋ, ਇੱਕ ਤੇ ਜਿਹੜੀ ਫਾਂਸੀ ਦੀ ਸਜ਼ਾ ਮੰਗੀ ਜਾ ਰਹੀ ਸੀਗੀ ਜੀ, ਉਹ ਮੇਰੇ ਖਿਆਲ ਦੇ ਨਾਲ ਇਸ ਕਰਕੇ ਨਹੀਂ ਹੈ ਕਿਉਂਕਿ ਕੈਪੀਟਲ ਪਨਿਸ਼ਮੈਂਟ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਬੜੇ ਰੇਅਰ ਮਾਮਲਿਆਂ ਦੇ ਵਿੱਚ ਤੇ ਖਾਸ ਤੌਰ ਤੇ ਜਦੋਂ ਕਿਸੇ ਨੂੰ ਮਾਰ ਦਿੱਤਾ ਜਾਂਦਾ, ਚਾਹੇ ਰੇਪ ਕਰਕੇ ਚਾਹੇ ਕਿਸੇ ਹੋਰ ਕਾਰਨ ਕਰਕੇ, ਤਾਂ ਉਸ ਵੇਲੇ ਉਹ ਜਿਹੜੀ ਸਜ਼ਾ ਫਾਂਸੀ ਦੀ ਦਿੱਤੀ ਜਾਂਦੀ। ਤਾਂ ਇੱਥੇ ਇਹਨਾਂ ਨੇ ਉਮਰ ਕੈਦ ਦਿੱਤੀ ਆ, ਤਾਂ ਉਮਰ ਕੈਦ ਦੇ ਵਿੱਚ ਹੁਣ ਕੀ ਕੋਈ ਕਾਨੂੰਨੀ ਅੜਿੱਕਾ ਅੱਗੇ ਆਏਗਾ, ਇਹ ਵੇਖਣ ਵਾਲੀ ਗੱਲ ਹੋਏਗੀ। ਹਾਲਾਂਕਿ 10 ਸਾਲ ਕੈਦ ਤੇ ਮੈਨੂੰ ਲੱਗਦਾ ਕਿ ਕੋਈ ਅੜਿੱਕਾ ਨਹੀਂ ਹੋਣਾ ਚਾਹੀਦਾ। ਉਮਰ ਕੈਦ ਤੇ ਹੋ ਸਕਦਾ ਕਿਉਂਕਿ ਉਮਰ ਕੈਦ ਵੀ ਕਤਲ ਦੇ ਵਿੱਚ ਹੀ ਦਿੱਤੀ ਜਾਂਦੀ ਆ। ਹੋਰ ਕਿਸੇ ਮਾਮਲੇ 'ਚ ਆਪਾਂ ਜੇ ਦੇਖੀਏ ਤਾਂ ਬਹੁਤ ਘੱਟ ਹੁੰਦੀ ਹੈ, ਵੈਸੇ ਕੁਝ ਮਾਮਲਿਆਂ ਦੇ ਵਿੱਚ ਉਮਰ ਕੈਦ ਹੁੰਦੀ ਆ, ਜ਼ਿਆਦਾਤਰ ਆਪਾਂ ਕਤਲ ਦੇ ਮਾਮਲੇ 'ਚ ਦੇਖਦੇ ਹਾਂ। ਤਾਂ ਹੁਣ ਇੱਕ ਤੇ ਇਹ ਚੀਜ਼ ਵੇਖਾਂਗੇ ਕਿ ਕੀ ਕੋਈ ਕਾਨੂੰਨੀ ਅੜਚਨ ਤੇ ਨਹੀਂ ਆਏਗੀ, ਗਵਰਨਰ ਸਾਹਿਬ ਮੋਹਰ ਲਾ ਦੇਣਗੇ, ਸਭ ਕੁਝ ਠੀਕ ਹੋ ਜਾਏਗਾ। ਦੂਜੀ ਚੀਜ਼ ਕਿ ਜਦੋਂ ਆਪਾਂ ਇੰਡੀਆ 'ਚ ਵੇਖਦੇ ਹਾਂ, ਦੇਖੋ ਇਹ ਅਦਰ ਸਾਈਡ ਹੁੰਦੀ ਹੈ ਤਸਵੀਰ ਦਾ, ਦੂਸਰਾ ਪੱਖ ਹੁੰਦਾ ਜਿਹੜਾ ਕਿ ਵਿਚਾਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਗੁਰਪ੍ਰੀਤ ਜੀ, ਕਿ ਜਿਹੜੇ ਸਖਤ ਕਾਨੂੰਨ ਆ, ਇੱਕ ਤੇ ਉਹਨਾਂ ਦੇ ਵਿੱਚ ਕਵਰਤੋਂ ਦੀ ਕਿਤੇ ਨਾ ਕਿਤੇ ਗੁੰਜਾਇਸ਼ ਬਣੀ ਰਹਿੰਦੀ ਹੈ ਜੀ, ਅਤੇ ਇਸ ਤੋਂ ਇਲਾਵਾ ਜਿਹੜੀ ਗੱਲ ਵੇਖਣ ਵਾਲੀ ਹੁੰਦੀ ਹੈ ਕਿ ਕਈ ਵਾਰ ਪੁਲਿਸ ਜਿਹੜੀ ਆ ਖਾਸ ਤੌਰ ਤੇ ਉਹ ਇਹਨਾਂ ਨੂੰ
ਵਰਤਦੀ ਆ ਕੁਝ ਖਾਸ ਮਾਮਲਿਆਂ ਦੇ ਵਿੱਚ, ਮਤਲਬ ਕਿ ਕਮਾਈ ਦਾ ਸਾਧਨ ਵੀ ਬਣ ਜਾਂਦਾ। ਬਈ ਉਹ ਚੀਜ਼ ਜਿਹੜੀ ਆ ਨਾ, ਉਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਨਾ ਉਹ ਵੇਖ ਕੇ ਚੱਲੇ ਤੇ ਬਿਹਤਰ ਹੋਏਗਾ। ਤਾਂ ਬਹਰਹਾਲ ਇਹੀ ਇਸ ਮਾਮਲੇ ਦੇ ਵਿੱਚ ਕਹ ਲਓ ਵੱਡੀ ਗੱਲ ਆ ਕਿ ਇਹਨਾਂ ਨੇ ਬਿੱਲ ਪੇਸ਼ ਕਰ ਦਿੱਤਾ ਅਤੇ ਸਜ਼ਾ ਦਾ ਪ੍ਰਬੰਧ ਜਿਹੜਾ ਹੈ ਉਹ ਲਗਭਗ ਸਾਫ਼ ਹੋ ਗਿਆ। ਹੁਣ ਕੱਲ ਚਰਚਾ ਹੋਏਗੀ, ਇਹ 2-3 ਜੀ ਨੁਕਤੇ ਜਿਹੜੇ ਆਪਾਂ ਵੇਖ ਰਹੇ ਹਾਂ, ਹੋ ਸਕਦਾ ਹੈ ਇਹਨਾਂ ਦੇ ਜਵਾਬ ਵੀ ਆਪਾਂ ਨੂੰ ਕੱਲ ਵਾਲੀ ਬਹਿਸ ਦੇ ਵਿੱਚੋਂ ਮਿਲ ਜਾਣ। ਪਰੰਤੂ ਜੀ ਇਹ ਆ ਕਿ ਜਿਹੜੀਆਂ ਹੁਣ ਇਹਨਾਂ ਦੇ 3.5 ਸਾਲ ਦੇ ਦੌਰਾਨ ਬੇਅਦਬੀਆਂ ਹੋਈਆਂ ਜਾਂ ਪਹਿਲਾਂ ਹੋਈਆਂ, ਉਹਨਾਂ ਦਾ ਨਿਆਂ ਜਾਂ ਉਹਨਾਂ ਦੀ ਜੜ ਕਿੱਥੇ ਆ, ਉਹ ਚੀਜ਼ ਹਾਲੇ ਵੀ ਆਪਾਂ ਕਹੀਏ ਕਿ ਉਸੇ ਤਰ੍ਹਾਂ ਦੀ ਪਈ ਆ, ਉਹਦੇ ਵਿੱਚ ਕੋਈ ਵੀ ਚੇਂਜ ਨਹੀਂ ਹੈ। ਇਹ ਵੀ ਜੀ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਇੱਕ ਮਹੱਤਵਪੂਰਨ ਤੱਥ ਹੋ ਜਾਂਦਾ ਕਿ ਆਮ ਆਦਮੀ ਪਾਰਟੀ ਵਾਸਤੇ ਠੀਕ ਹੈ ਫੈਸਲਾ, ਆਪਾਂ ਕਹਿ ਸਕਦੇ ਹਾਂ ਉਹਨਾਂ ਲਈ ਨਾ ਸਿਰਫ ਸਿਆਸੀ ਤੌਰ ਤੇ ਠੀਕ ਰਹੇਗਾ, ਆਉਣ ਵਾਲੇ ਆਪਾਂ ਭਵਿੱਖ ਦੇ ਵਿੱਚ ਜੇ ਦੇਖੀਏ ਤਾਂ ਸ਼ਾਇਦ ਬੇਅਦਬੀਆਂ ਵੀ ਘੱਟ ਹੋ ਜਾਣ। ਪਰੰਤੂ ਜੋ ਪਿੱਛੇ ਹੋਈਆਂ ਉਹਦਾ ਜੀ ਜੇ ਆਪਾਂ ਵੇਖੀਏ ਜੜ ਸਾਜ਼ਿਸ਼ ਕਿਵੇਂ ਕੀ ਸਭ ਕੁਝ ਹੋਇਆ, ਉਹ ਢਕਿਆ ਰਹਿ ਗਿਆ। ਤੇ ਦੂਸਰਾ ਪੱਖ ਆ ਕਿ ਬਹੁਤ ਸਾਰੇ ਮਾਮਲੇ ਹਾਲੇ ਵੀ ਪੈਂਡਿੰਗ ਆ। ਜੀ ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਇਹ ਖਬਰ ਹੈ ਕਿ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਖਤਰਾ ਹੈ। ਕੀ ਇਹ ਸੱਚੀਓ ਹੈ ਜਾਂ ਫਿਰ ਸਿਰਫ ਖਬਰਾਂ ਨੇ? ਨਹੀਂ, ਦੇਖੋ ਗੁਰਪ੍ਰੀਤ ਜੀ ਕੀ ਹੋਇਆ ਕਿ ਇਹਨਾਂ ਨੇ ਤੇ ਬਕਾਇਦਾ ਇੱਕ ਪਟੀਸ਼ਨ ਪਾਈ ਆ, ਯਾਨੀ ਅਰਜੀ ਲਾਈ ਆ ਕੋਰਟ ਦੇ ਵਿੱਚ। ਉਹਦੇ 'ਚ ਇਹਨਾਂ ਨੇ ਮੰਗ ਕੀਤੀ ਆ ਕਿ ਬੈਰਕ ਜਿਹੜੀ ਆ ਉਹ ਬਦਲਿਓ। ਠੀਕ ਹੈ ਜੀ। ਹੁਣ ਜੀ ਗੱਲ ਇਹ ਹੈ ਕਿ ਜਦੋਂ ਅਦਾਲਤ ਦੇ ਵਿੱਚ ਕੋਈ ਬੰਦਾ ਲਿਖਤੀ ਜਾ ਕੇ ਕੋਈ ਗੱਲ ਕਰਦਾ ਹੈ ਨਾ ਗੁਰਪ੍ਰੀਤ ਜੀ, ਉਹਦੇ ਵਾਸਤੇ ਉਹ ਜ਼ਿੰਮੇਵਾਰ ਹੁੰਦਾ ਬਕਾਇਦਾ, ਜੀ ਕਿ ਉੱਥੇ ਉਹ ਕੋਈ ਇੱਧਰ ਉੱਧਰ ਦੀ ਗੱਲ ਜਿਹੜੀ ਆ ਉਹ ਨਹੀਂ ਕਰ ਸਕਦਾ। ਹੁਣ ਜਿਹੜੀ ਚਰਚਾ ਕਰਨ ਵਾਲੀ ਹੈ, ਅੱਛਾ ਉਹਦੇ ਗਰਾਊਂਡ ਵੀ 2 ਨੇ ਪਟੀਸ਼ਨ ਦੇ। ਇੱਕ ਤੇ ਹੈਗਾ ਕਿ ਬੈਰਕ ਜਿਹੜੀ ਹੈ ਬਦਲੀ ਜਾਵੇ, ਸੈਕੰਡ ਕਿ ਜੇਲ੍ਹ ਮੈਨੂਅਲ ਅਤੇ ਜੋ ਗ੍ਰਿਫਤਾਰੀ ਦੇ ਗਰਾਊਂਡਸ ਨੇ ਉਹਨਾਂ ਦੇ ਦਸਤਾਵੇਜ਼ ਯਾਨੀ ਕਾਪੀਆਂ ਜਿਹੜੀਆਂ ਉਹ ਵੀ ਪ੍ਰੋਵਾਈਡ ਕਰਵਾਈਆਂ ਜਾਣ। ਜੀ ਹੁਣ ਦੇਖੋ ਗੱਲ ਬੜੀ ਇੱਕ ਬੇਸਿਕ ਹੈ, ਬੜੀ ਇਹਨੂੰ ਆਪਾਂ ਕਹਿ ਲਈਏ ਕਿ ਬੜੀ ਆਮ ਜੀ ਗੱਲ ਹੈ ਜੀ ਕਿ ਬਈ ਮਜੀਠੀਆ ਨੂੰ ਹੁਣ ਇਹ ਤੇ ਸਾਫ਼ ਹੈ ਕਿ ਰਹਿਣਾ ਤੇ ਜੇਲ੍ਹ 'ਚ ਹੀ ਪਊਗਾ। ਜੀ ਜੇ ਉਹ ਦਸਤਾਵੇਜ਼ ਮੰਗ ਰਿਹਾ ਉਹਦੇ 'ਚ ਤਾਂ ਕੋਈ ਦਿੱਕਤ ਨਹੀਂ ਹੈ ਨਾ, ਉਹ ਤਾਂ ਕੋਰਟ ਨੇ ਮੁਹੱਈਆ ਕਰਵਾ ਹੀ ਦੇਣੇ ਆ, ਉਹ ਕੋਈ ਨਹੀਂ। ਪਰ ਜੇ ਉਹ ਮੰਗ ਰਿਹਾ ਹੈ ਕਿ ਭਾਈ ਮੇਰੀ ਬੈਰਕ ਬਦਲੀ ਜਾਵੇ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਚਿੰਤਾ ਹੋਏਗੀ, ਝੋਰਾ ਹੋਏਗਾ, ਤਦ ਹੀ ਹੈ ਨਾ। ਜੀ ਹੁਣ ਜੋ ਸੁਣਨ ਦੇ ਵਿੱਚ ਆਇਆ ਹੈ, ਦੇਖੋ ਗੁਰਪ੍ਰੀਤ ਜੀ, ਮੇਰੀ ਜਾਣਕਾਰੀ ਦੇ ਮੁਤਾਬਕ ਵਿਕਰਮ ਮਜੀਠੀਆ ਕੁਛ ਦਿਨ ਮਤਲਬ ਕਿ ਸੈੱਲ ਦੇ ਵਿੱਚ ਇਕੱਲਾ ਰਿਹਾ, ਕੈਮਰੇ ਵਗੈਰਾ ਲੱਗੇ ਆ, ਇਹ ਬਿਲਕੁਲ ਕਹਿ ਲਓ ਕਿ ਠੀਕ ਖਬਰ ਸੀ। ਪਰ ਅਚਾਨਕ ਇਹ ਹੁੰਦਾ ਹੈ ਕਿ ਕੁਝ ਹੋਰ ਬੰਦੇ ਬਾਹਰੋਂ ਲਿਆ ਕੇ 2 ਜਾਂ 3 ਉਹਨਾਂ ਦੀ ਗਿਣਤੀ ਪਾ ਦਿੱਤੀ ਜਾਂਦੀ ਹੈ ਇਹਨਾਂ ਦੇ ਸੈੱਲ ਦੇ ਵਿੱਚ, ਜਿੱਥੋਂ ਜੀ ਮਜੀਠੀਆ ਅਸਹਿਜ ਹੋ ਜਾਂਦਾ ਕਿ ਨਹੀਂ ਇਹ ਗਲਤ ਆ। ਕਿਉਂਕਿ ਆਮ ਤੌਰ ਤੇ ਜਿਹੜੇ ਇਸ ਤਰ੍ਹਾਂ ਦੇ ਕੈਦੀ ਹੁੰਦੇ ਆ, ਜਦੋਂ ਉਹਨਾਂ ਦੀ ਸੁਰੱਖਿਆ ਹਿਫਾਜ਼ਤ ਬਹੁਤ ਪੁਖਤਾ ਹੁੰਦੀ ਆ, ਤਾਂ ਗੁਰਪ੍ਰੀਤ ਜੀ ਜੇ ਕੋਈ ਬੰਦਾ ਨਾਲ ਲਿਆਉਣਾ ਵੀ ਹੋਵੇ ਸੈੱਲ ਦੇ ਵਿੱਚ ਤੇ ਉਹਨਾਂ ਦੀ ਸਹਿਮਤੀ ਲੈ ਲਈ ਜਾਂਦੀ ਹੈ ਕਿ ਤੁਹਾਨੂੰ ਕਿਹੜਾ ਬੰਦਾ ਚਾਹੀਦਾ, ਤਾਂ ਕਿ ਕੋਈ ਗੱਲਬਾਤ ਕਰਦੇ ਰਹੋ ਤੁਸੀਂ, ਕੋਈ ਹੋਰ ਕੋਈ ਸਹਾਇਤਾ ਕਿਸੇ ਤਰ੍ਹਾਂ ਦੀ ਚਾਹੀਦੀ ਹੈ ਤਾਂ ਚਲੋ ਮਿਲ ਜਾਂਦੀ ਹੈ ਬੰਦੇ ਨੂੰ, ਉਹ ਇੱਕ ਕੰਸੈਂਟ ਲਿਆ ਜਾਂਦਾ ਜਾਂ ਕਈ ਵਾਰ ਰਾਏ ਜਿਹੜੀ ਆ ਲੈ ਲਈ ਜਾਂਦੀ ਹੈ ਗਿਣਤੀ ਪਾਉਣ ਦੇ ਪੱਖ ਤੋਂ। ਤਾਂ ਇਧਰੋਂ ਜੇ ਆਪਾਂ ਵੇਖੀਏ ਤਾਂ ਮੇਰੇ ਖਿਆਲ ਦੇ ਨਾਲ ਰੌਲਾ ਇਸੇ ਗੱਲੋਂ ਰਹਿ ਗਿਆ ਕਿ ਮਜੀਠੀਆ ਨੂੰ ਨਹੀਂ ਪੁੱਛਿਆ ਗਿਆ, ਅਚਾਨਕ ਕੁਝ ਬੰਦਿਆਂ ਦੀ ਗਿਣਤੀ ਉਸ ਸੈੱਲ ਦੇ ਵਿੱਚ ਪਾ ਦਿੱਤੀ ਜਿੱਥੋਂ ਅਸਹਿਜ ਹੋ ਗਿਆ। ਕਿਉਂਕਿ ਦੇਖੋ ਜੇਲ੍ਹ ਦਾ ਜਿਹੜਾ ਮਾਮਲਾ ਹੁੰਦਾ ਨਾ ਗੁਰਪ੍ਰੀਤ ਜੀ, ਬੜਾ ਇਹ ਵੀ ਸੰਵੇਦਨਸ਼ੀਲ ਹੋ ਜਾਂਦਾ। ਜੀ ਉੱਥੇ ਕੋਈ ਗੱਲ ਪੈ ਜਾਵੇ ਕਿਸੇ ਦੇ, ਕੋਈ ਮੰਨ ਲਓ ਅੱਜ ਕੱਲ ਮੋਬਾਈਲ ਵਗੈਰਾ ਹੁੰਦੇ ਆ, ਉਹ ਵੀਡੀਓ ਬਣ ਜਾਵੇ, 100 ਤਰ੍ਹਾਂ ਦਾ ਪੰਗਾ ਹੁੰਦਾ, ਤੁਹਾਨੂੰ ਪਤਾ ਹੀ ਆ। ਸੋ ਇਸ ਕਰਕੇ ਜੀ ਇੱਕ ਤੇ ਇਹ ਆ ਕਿ ਬੀਪੀ ਵਾਲਾ ਜਿਹੜਾ ਅੱਗੇ ਆਪਾਂ ਦੇਖਿਆ ਸੀਗਾ ਖਬਰਾਂ ਦੇ ਵਿੱਚ ਚੱਲਿਆ ਮਾਮਲਾ, ਉਹਦੇ 'ਚ ਇਹਨਾਂ ਦੀ ਲੀਗਲ ਟੀਮ ਜਿਹੜੀ ਆ ਇਨਕਾਰੀ ਆ ਕਿ ਐਸਾ ਕੁਛ ਨਹੀਂ, ਤੇ ਅਸੀਂ ਕੁਛ ਮੀਡੀਆ ਅਦਾਰਿਆਂ ਨੂੰ ਨੋਟਿਸ ਵੀ ਭੇਜਾਂਗੇ। ਤਾਂ ਦੂਸਰੇ ਪਾਸਿਓਂ ਅੱਜ ਜਦੋਂ ਇਹ ਸੁਣਵਾਈ ਹੋਣੀ ਸੀਗੀ ਤਾਂ ਇੰਨਾ ਹੀ ਨਿਕਲ ਕੇ ਆਇਆ ਅਦਾਲਤ ਦੇ ਵਿੱਚ ਕਿ ਪੰਜਾਬ ਜਿਹੜੀ ਸਰਕਾਰ ਆ ਉਹ ਜਵਾਬ ਦਾਖਲ ਨਹੀਂ ਕਰ ਸਕੀ ਤੇ ਇਸ ਮਾਮਲੇ ਦੇ ਵਿੱਚ ਸੁਣਵਾਈ ਅੱਗੇ ਪੈ ਗਈ ਆ। ਪਰ
ਗੱਲ ਅਸਲ ਦੇ ਵਿੱਚ ਇਹੋ ਆ ਕਿ ਮੀਡੀਆ 'ਚ ਬੈਰਕ ਬਦਲ ਦੀ ਮੰਗ ਤੇ ਜ਼ਰੂਰ ਦੱਸੀ ਗਈ ਆ, ਪਰ ਉਹਦਾ ਜਿਹੜਾ ਪਿਛਲਾ ਕਾਰਨ ਆ ਉਹਨੂੰ ਕਿਤੇ ਨਾ ਕਿਤੇ ਮਿਸ ਕੀਤਾ ਗਿਆ ਉਹਦੇ 'ਚ। ਜੀ, ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਕਰਨਲ ਬਾਠ ਮਾਮਲੇ ਦੇ ਵਿੱਚ ਪਰਿਵਾਰ ਦੁਬਾਰਾ ਤੋਂ ਅਦਾਲਤ ਪਹੁੰਚਿਆ ਜੀ। ਦੇਖੋ, ਕਰਨਲ ਬਾਠ ਵਾਲਾ ਮਾਮਲਾ ਆਪਾਂ ਅੱਗੇ ਵੀ ਵੇਖਿਆ ਗੁਰਪ੍ਰੀਤ ਜੀ। ਇਹ ਗਿਆ ਸੀਗਾ ਕੋਰਟ ਦੇ ਵਿੱਚ, ਕੋਰਟ 'ਚ ਜਦੋਂ ਗਿਆ ਫਿਰ SIT ਬਣੀ ਤਾਂ ਜਾਂਚ ਪੜਤਾਲ ਜਿਹੜੀ ਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੀ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਤਹਿਤ ਹੀ ਆ ਗਈ। ਉਸ SIT ਨੇ ਜਾਂਚ ਪੜਤਾਲ ਸ਼ੁਰੂ ਵੀ ਕਰ ਦਿੱਤੀ ਸੀ। ਮੇਰੇ ਖਿਆਲ ਦੇ ਨਾਲ ਪਟਿਆਲੇ ਤੋਂ ਖਬਰਾਂ ਵੀ ਲੱਗੀਆਂ ਕਿ SIT ਮੌਕੇ ਤੇ ਪਹੁੰਚੀ ਹੈ ਇਤਿਆਦਿਕ। ਜੀ, ਹੁਣ ਗੱਲ ਇਹ ਹੈ ਕਿ ਇਹਨਾਂ ਨੇ ਦੁਬਾਰਾ ਪਹੁੰਚ ਕੇ CBI ਦੀ ਮੰਗ ਚੁੱਕੀ ਹੈ। ਉਹਨਾਂ ਦਾ ਕਹਿਣਾ ਇਹ ਆ, ਦੋਸ਼ ਇਹ ਆ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਉਹ ਨਹੀਂ ਹੋ ਰਹੀ ਤੇ ਸੁਣਵਾਈ ਜਿਹੜੀ ਆ ਉਹ 16 ਤੇ ਪੈ ਗਈ ਆ। ਮਤਲਬ ਕਿ ਪਰਸੋਂ ਹੁਣ ਸੁਣਵਾਈ ਹੋਏਗੀ ਦੁਬਾਰਾ ਇਸ ਮਾਮਲੇ ਦੇ ਵਿੱਚ। ਇਹਨਾਂ ਦੀ ਮੰਗ ਫਿਰ ਆਪਾਂ ਇੱਕ ਵਾਰੀ ਦੱਸ ਦਈਏ ਆਡੀਅנס ਨੂੰ ਕਿ ਇਹੋ ਆ ਕਿ ਭਾਈ ਸਾਡੀ ਜਿਹੜੀ ਜਾਂਚ ਪੜਤਾਲ ਆ ਉਹ ਚੰਡੀਗੜ੍ਹ ਪੁਲਿਸ ਜਿਵੇਂ ਕਰ ਰਹੀ ਆ ਤਾਂ ਉਹਦੇ ਤੋਂ ਵੀ ਲੈ ਕੇ ਜਿਹੜੀ ਆ ਉਹ ਕੇਂਦਰੀ ਏਜੰਸੀ ਨੂੰ ਦਿੱਤੀ ਜਾਵੇ। ਦੇਖੋ, ਇਹਦੇ 'ਚ ਕੀ ਆ ਗੁਰਪ੍ਰੀਤ ਜੀ ਕਿ ਇੱਕ ਤੇ ਜਿਹੜਾ ਇੰਸਪੈਕਟਰ ਸੀਗਾ ਉਹਦੀ ਜ਼ਮਾਨਤ ਸ਼ਾਇਦ ਨਹੀਂ ਹੋਈ, ਕੁਝ ਬੰਦੇ ਜਿਹੜੇ ਹੋਰ ਨਾਮਜ਼ਦ ਹੋਏ ਆ ਉਹਨਾਂ ਤੇ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਹੋਈ। ਉਹ ਆਪਾਂ ਨੂੰ ਵੀ ਪਤਾ ਕਿ ਇਹ ਸਾਰੇ ਇੰਸਪੈਕਟਰ ਰੈਂਕ ਦੇ ਬੰਦੇ ਸਨ। ਹਾਲਾਂਕਿ ਉਸ ਰਾਤ ਕੀ ਹੋਇਆ ਮੈਂ ਕੋਈ ਉਹਦੇ 'ਚ ਕੋਈ ਐਵੀਡੈਂਸ ਤੇ ਪੇਸ਼ ਨਹੀਂ ਕਰ ਸਕਦਾ, ਪਰ ਕੁੱਟਮਾਰ ਤੇ ਆਪਾਂ ਨੂੰ ਪਤਾ ਮੈਡੀਕਲ ਰਿਪੋਰਟ ਦੇ ਵਿੱਚ ਸਭ ਕੁਝ ਆਈ ਹੈ। ਪਹਿਲ ਕਿੰਨੇ ਕੀਤੀ ਹੈ ਕਿੰਨੇ ਨਹੀਂ ਕੀਤੀ, ਕਿਹਦਾ ਕਸੂਰ ਵੱਧ ਹੈ ਘੱਟ ਹੈ, ਉਹ ਬਾਅਦ ਦੀ ਗੱਲ, ਉਹ ਤੇ ਜਾਂਚ ਪੜਤਾਲ ਦਾ ਵਿਸ਼ਾ। ਪਰ ਹੁੰਦਾ ਕੀ ਆ ਕਿ ਕਾਰਵਾਈ ਇਸ ਢੰਗ ਨਾਲ ਕੀਤੀ ਜਾਂਦੀ ਆ ਕਿ ਪੰਜਾਬ ਸਰਕਾਰ ਕਹਿ ਲਓ ਕਿ ਬਚਣਾ ਚਾਹੁੰਦੀ ਹੈ। ਨਾਨਕ ਸਿੰਘ ਦੀ ਤੁਹਾਨੂੰ ਪਤਾ ਹੀ ਹੈ, ਇਹਦੇ 'ਚ ਕਾਫੀ ਜ਼ਿਆਦਾ ਖਿਚਾਈ ਵੀ ਹੋਈ, ਹਾਈ ਕੋਰਟ ਦੇ ਵਿੱਚ ਜਾਣਾ ਪਿਆ, ਜਵਾਬ ਦਾਖਲ ਕਰਨਾ ਪਿਆ। ਤਾਂ ਪੰਜਾਬ ਪੁਲਿਸ ਆਪਣੇ ਬੰਦੇ ਅਰੈਸਟ ਨਹੀਂ ਕਰ ਰਹੀ। ਉਹ ਸਾਫ਼ ਹੈ ਕਿ ਉਹ ਖਾਨਾ ਪੂਰਤੀ ਕਰ ਰਹੀ ਆ ਤੇ ਆਪਣੇ ਬੰਦਿਆਂ ਨੂੰ ਜਿਹੜਾ ਖੁੱਲਾ ਸਮਾਂ ਵੀ ਦੇ ਰਹੀ ਆ। ਤਾਂ ਇਹ ਕਰਨਲ ਬਾਠ ਦੀ ਫੈਮਿਲੀ ਜਿਹੜੀ ਆ ਉਹ ਇਸ ਗੱਲ ਨੂੰ ਜਾਣਦੀ ਆ ਕਿ ਦਰਅਸਲ ਇਹ ਟਾਈਮ ਟਪਾਇਆ ਜਾ ਰਿਹਾ। ਤਾਂ ਇਹਨਾਂ ਨੇ ਹੁਣ ਨਵੇਂ ਸਿਰੇ ਤੋਂ ਜਿਹੜੀ ਇਹ ਪਟੀਸ਼ਨ ਫਾਈਲ ਕੀਤੀ ਆ ਉਹਦੇ 'ਚ ਲੱਗ ਜੂ ਪਤਾ ਕਿ ਜਾ ਕੇ ਜਦੋਂ ਬਹਿਸ ਤੇ ਕੇਸ ਜਾਏਗਾ ਕਿ ਫਿਰ ਅਦਾਲਤ ਕੀ ਸਮਝਦੀ ਹੈ ਕਿ ਕੀ ਵਾਕਿਆ ਕੇਂਦਰੀ ਏਜੰਸੀ ਦੇ ਕੋਲ ਇਹ ਮਾਮਲਾ ਜਾਣਾ ਚਾਹੀਦਾ ਜਾਂ ਨਹੀਂ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਉਧਰ ਮਾਨ ਸਾਹਿਬ ਆਖ ਰਹੇ ਨੇ ਕਿ ਪਿੰਡ ਸਟੇਡੀਅਮ ਬਣਾਵਾਂਗੇ, ਪਰ ਖਬਰਾਂ ਤਾਂ ਆਪਾਂ ਇਹ ਦੇਖਦੇ ਹਾਂ ਕਿ ਕਹਿੰਦੇ ਪਿੰਡਾਂ ਦੀਆਂ ਗਰਾਊਂਡਾਂ ਹੀ ਠੇਕੇ ਤੇ ਚਾੜੀਆਂ ਜਾ ਰਹੀਆਂ ਨੇ। ਨਹੀਂ, ਉਹ ਖਬਰਾਂ ਤੇ ਹੈ ਕੁਝ ਪਿੰਡਾਂ ਦੇ ਵਿੱਚ ਜਿਹੜੀ ਨੌਜਵਾਨੀ ਆ ਉਹਨਾਂ ਨੂੰ ਗਰਾਊਂਡ ਵਾਸਤੇ ਜਦੋਜਹਿਦ ਕਰਨਾ ਪੈਂਦਾ। ਗੁਰਪ੍ਰੀਤ ਜੀ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਉਹ ਇੱਕ ਦੁਗਣੀ ਪਿੰਡ ਵੀ ਆ, ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਦਾ ਪਿੰਡ ਆ ਸਰਾਏ ਨਾਗਾ ਸਾਡੇ ਜ਼ਿਲ੍ਹੇ ਦੇ ਵਿੱਚ, ਉੱਥੇ ਵੀ ਇੱਕ ਇਸੇ ਤਰ੍ਹਾਂ ਨੂੰ ਲੈ ਕੇ ਖਿੱਚਤੂ ਚੱਲਦੀ ਪਈ ਆ, ਜਿਹਦੇ ਵਿੱਚ ਮੈਂ ਕਹਾਂਗਾ ਕਿ ਬੜੇ ਮੰਦਭਾਗੇ ਢੰਗ ਦੇ ਨਾਲ ਸਿਆਸਤ ਵੀ ਸ਼ਾਮਲ ਹੋ ਜਾਂਦੀ ਆ ਜੀ। ਹੁਣ ਜਿਹੜਾ ਮਾਮਲਾ ਦੇਖੋ, ਬਿਲਕੁਲ ਇਹ ਤੁਹਾਡੀ ਗੱਲ ਦਰੁਸਤ ਹੈ ਕਿ ਕੁਝ ਪਿੰਡਾਂ 'ਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਇਹ ਨਹੀਂ ਜਿਹੜੇ ਸਟੇਡੀਅਮ ਆ, ਮੈਂ ਇਹਦੇ ਤੇ ਬਾਤ ਤਫਸੀਲ ਗੱਲ ਕਰਦਾ ਰਹਿਣਾ ਕਿ ਜਿਹੜੇ ਸਾਡੇ ਸਟੇਡੀਅਮ ਆ, ਪਹਿਲੀ ਗੱਲ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਜੇ ਆਪਾਂ ਗੌਰ ਨਾਲ ਵੇਖੀਏ ਤਾਂ ਕੁਝ ਐਸੇ ਜ਼ਿਲ੍ਹੇ ਨੇ ਜਿਨ੍ਹਾਂ ਤੇ ਜ਼ਿਲ੍ਹਾ ਪੱਧਰੀ ਗਰਾਊਂਡ ਵੀ ਹੈ ਨਹੀਂ। ਤੁਹਾਨੂੰ ਜ਼ਿਲ੍ਹਾ ਪੱਧਰੀ ਗਰਾਊਂਡ ਵੀ ਨਹੀਂ, ਜਾਨੀ ਐਥਲੈਟਿਕਸ ਵਾਲਾ ਟਰੈਕ ਵਗੈਰਾ ਜਿਹੜਾ ਹੁੰਦਾ ਜਾਂ ਮਲਟੀਪਰਪਜ਼ ਸਟੇਡੀਅਮ ਵੀ ਨਹੀਂ ਮਿਲੇਗਾ। ਜ਼ਿਲ੍ਹਾ ਪੱਧਰ ਦਾ ਜਿਹੜਾ ਉੱਚ ਕੋਟੀ ਦਾ ਹੋਣਾ ਚਾਹੀਦਾ, ਠੀਕ ਹੈ ਜੀ। ਹੇਠਲੇ ਪੱਧਰ ਤੇ ਗਰਾਊਂਡ ਬਣਾਉਣ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਬਲਾਕ ਲੈਵਲ ਤੇ ਹੀ ਤੁਹਾਨੂੰ ਇੱਕ ਤਗੜਾ ਸਟੇਡੀਅਮ ਦੇਣਾ ਚਾਹੀਦਾ, ਮਲਟੀਪਰਪਜ਼ ਖਾਸ ਤੌਰ ਤੇ, ਮੇਰਾ ਇਹ ਮੰਨਣਾ। ਮੈਂ ਕਦੇ ਵੀ ਦੇਖੋ ਅੰਨਾ ਆਲੋਚਕ ਨਹੀਂ ਬਣਿਆ, ਲੀਕ ਖਿੱਚ ਕੇ ਮੈਂ ਕਦੇ ਵੀ ਨਹੀਂ, ਕਿਉਂਕਿ ਆਹ ਗੱਲਾਂ ਅਸੀਂ ਕਈਆਂ ਨੇ ਤੇ ਤੁਹਾਨੂੰ ਵੀ ਪਤਾ ਕਿ ਆਪਣੀ ਟੀਮ ਦਾ ਹੀ ਸਾਥੀ, ਉਹ ਕਦੇ ਸਾਡਾ ਵੀ ਸਾਥੀ ਹੁੰਦਾ ਸੀ ਐਂਟੀ ਡਰੱਗ ਮੂਵਮੈਂਟ ਦੇ ਵਿੱਚ। ਅਸੀਂ ਇਹਨਾਂ ਗੱਲਾਂ ਤੇ ਗਹੀਨ ਵਿਚਾਰਾਂ ਕੀਤੀਆਂ ਨੇ
ਗੱਲ ਇਹ ਆ ਕਿ ਉਹਦੇ ਵਿੱਚ ਸਰ ਹੁਣ ਮਸਲਾ ਜਿਹੜਾ ਹੈ ਨਾ ਉਹ ਇਹ ਆ, ਜੇ ਆਪਾਂ ਦੇਖੀਏ ਕਿ ਇੱਕ ਪਾਸੇ ਆਪਾਂ ਜਦੋਂ ਕਹਿੰਦੇ ਆ ਕਿ ਜਵਾਨੀ ਨੂੰ ਗਰਾਊਂਡਾਂ 'ਚ ਲਿਆਓ ਤਾਂ ਫਿਰ ਗਰਾਊਂਡ ਹੋਣੇ ਜ਼ਰੂਰੀ ਆ। ਜੇ ਮਾਨ ਜੀ ਸਰਕਾਰ ਕਰ ਰਹੀ ਆ, ਹੁਣ ਖੜੇ ਪੈਰ ਆਪਾਂ ਇਹ ਤੇ ਨਹੀਂ ਵੇਖ ਸਕਦੇ ਬਈ ਕਿ ਜੀ ਖੜੇ ਪੈਰ 13,000 ਸਟੇਡੀਅਮ ਬਣ ਜਾਏਗਾ, ਇਹ ਤੇ ਸੰਭਵ ਨਹੀਂ ਹੈ। ਚਲੋ ਜੀ ਜੀ ਪੜਾਅ ਦਰ ਪੜਾਅ, ਜੇ ਮੰਨ ਲਓ ਇਹਨਾਂ ਨੇ ਕਿਹਾ ਕਿ ਅਸੀਂ ਪਹਿਲੇ ਪੜਾਅ 'ਚ 3,000 ਗਰਾਊਂਡ ਬਣਾ ਦੇਾਂਗੇ ਤਾਂ ਜੀ ਗੁੱਡ ਹੈ, ਦੂਜੇ 'ਚ 5-7 ਕਰ ਲਓ, ਤੀਜੇ 'ਚ ਤੇ ਕੁਝ ਤਾਂ ਹੈਗੇ ਵੀ ਆ। ਮਾਨ ਸਾਹਿਬ ਇੱਕ ਗਲਤ ਬਿਆਨੀ ਕਰ ਜਾਂਦੇ ਆ ਜੀ ਕਿ ਪਹਿਲਿਆਂ ਨੇ ਕੁਝ ਨਹੀਂ ਕੀਤਾ। ਮਾਨ ਸਾਹਿਬ ਨੂੰ ਪੁੱਛਣ ਵਾਲਾ ਹੋਵੇ ਕਿ ਜਿਨ੍ਹਾਂ ਗਰਾਊਂਡਾਂ 'ਚ ਤੁਸੀਂ ਵਾਲੀਬਾਲ ਖੇਡਦੇ ਰਹੇ ਹੋ ਜਾਂ ਜਿੱਥੇ ਤੁਸੀਂ ਕਮੈਂਟਰੀ ਕਰਦੇ ਰਹੇ ਹੋ ਜਾ ਕੇ ਕਬੱਡੀ ਦੇ ਵਰਲਡ ਕੱਪਾਂ 'ਚ, ਉਹ ਦੂਜੀਆਂ ਸਰਕਾਰਾਂ ਦੇ ਬਣਾਏ ਹੋਏ ਨੇ। ਜੀ ਜੀ ਇਹ ਨਹੀਂ, ਹਾਂ ਠੀਕ ਆ, ਕੋਈ ਕਮੀ ਪੇਸ਼ੀ ਹੋ ਸਕਦੀ ਆ, ਕੋਈ ਸ਼ਕਾ ਸ਼ਿਕਾਈ ਹੋ ਸਕਦੀ ਹੈ, ਮੈਂ ਉਸ ਤੱਥ ਦੇ ਨਾਲ ਬਿਲਕੁਲ ਮੁਨਕਰ ਨਹੀਂ ਹੁੰਦਾ, ਸਹਿਮਤ ਆ। ਪਰੰਤੂ ਇਹ ਕਹਿ ਦੇਣਾ ਲੀਕ ਮਾਰ ਕੇ ਨਹੀਂ, ਕਾਂਗਰਸ ਨੇ ਆਪਣਾ ਕੰਮ ਕੀਤਾ, ਅਕਾਲੀਆਂ ਨੇ ਆਪਣਾ ਕੰਮ ਕੀਤਾ। ਹਾਂ ਉਹ ਜੀ ਥੋੜਾ ਹੋ ਸਕਦਾ, ਬਹੁਤਾ ਹੋ ਸਕਦਾ, ਉਹ ਚਲੋ ਅੰਕੜਿਆਂ ਦਾ ਵਿਸ਼ਾ। ਤਾਂ ਮੇਰੇ ਕਹਿਣ ਦਾ ਮਤਲਬ ਕਿ ਚੰਗੀ ਪਹਿਲ ਕਦਮੀ ਹੈ, ਸਰਕਾਰ ਜੇ ਨੇਕ ਨੀਤੀ ਦੇ ਨਾਲ ਇਸ ਨੂੰ ਨੇਪਰੇ ਚਾੜੇ। ਤੇ ਦੂਸਰੇ ਪਾਸੇ ਇੱਕ ਇਹ ਚੰਗਾ ਕੰਮ ਦੇਖੋ, ਚੰਗੇ ਨੂੰ ਚੰਗਾ ਕਹਿਣਾ ਚਾਹੀਦਾ। ਚੰਗਾ ਕੰਮ ਇਹ ਕਰਨ ਜਾ ਰਹੇ ਆ ਕਿ ਸਕੂਲਾਂ ਦੇ ਵਿੱਚ ਮਾਸਟਰਾਂ ਨੂੰ ਟ੍ਰੇਨ ਕਰਕੇ ਇਹ ਅੱਗੇ ਲਿਆ ਰਹੇ ਆ ਇੱਕ ਪ੍ਰੋਗਰਾਮ ਜੀ ਕਿ ਉੱਥੇ 9ਵੀਂ ਤੋਂ ਉੱਤੇ ਦੇ ਜਿਹੜੇ ਬੱਚੇ ਨੇ ਕਿ ਉਹਨਾਂ ਨੂੰ ਇਸ ਅਲਾਮਤ ਤੋਂ ਬਚਾਇਆ ਜਾ ਸਕੇ। ਇਹ ਵੀ ਅੱਛਾ ਹੈ, ਕਿਉਂਕਿ ਮੈਂ ਤਾਂ ਤੁਹਾਨੂੰ ਦੱਸ ਰਿਹਾ, ਮੈਂ ਦੋਗਲਾ ਨਹੀਂ ਹੋ ਸਕਦਾ। ਜੇ ਇੱਕ ਵੇਲੇ ਮੈਂ ਇਹ ਗੱਲ ਕਹਿੰਦਾ ਆਇਆ ਕਿ ਸ਼ਬਦ ਨਾਲ ਜੋੜੋ, ਗਰਾਊਂਡ ਨਾਲ ਜੋੜੋ, ਜੇ ਅੱਜ ਉਹੀ ਗੱਲ ਬਲਤੇਜ ਪੰਨੂ ਜਾਂ ਭਗਵੰਤ ਮਾਨ ਕਰੇ ਤੇ ਮੈਂ ਇਹ ਸੋਚ ਕੇ ਵਿਰੋਧ ਕਰਾਂ ਕਿ ਨਹੀਂ ਇਹ ਬੰਦੇ ਕਹਿ ਰਹੇ ਆ ਇਹ ਗਲਤ ਹੈ, ਨਹੀਂ, ਐਸਾ ਨਹੀਂ ਹੋਣਾ ਚਾਹੀਦਾ। ਐਸਾ ਸਟੈਂਡਰਡ ਆਪਣਾ ਨਹੀਂ ਹੈ ਤੇ ਨਾ ਹੀ ਇਹ ਕਹਿ ਲਓ ਕਿ ਇਨਸਾਫ ਹੈ ਪੇਸ਼ੇ ਦੇ ਨਾਲ। ਤੋਂ ਪਰ ਇਹ ਆ ਕਿ ਤੁਹਾਡੇ ਰਿਜ਼ਲਟ ਕਿੱਦਾਂ ਦੇ, ਤੁਸੀਂ ਜੋ ਐਫਰਟਸ ਕਰੋਗੇ ਉਹ ਕਿਸ ਤਰ੍ਹਾਂ ਦੇ ਹੋਣਗੇ, ਰਿਜ਼ਲਟ ਕਿਸ ਤਰ੍ਹਾਂ ਦੇ ਹੋਣਗੇ, ਔਰ ਕੀ ਇਹ ਕੰਮ, ਕਿਉਂਕਿ ਅੱਗੇ ਆਪਾਂ ਦੇਖਿਆ ਮੈਡੀਕਲ ਕਾਲਜਾਂ ਵਾਲਾ ਇਹਨਾਂ ਨੇ ਕਿਹਾ ਸੀਗਾ, ਉਹ ਅੱਜ ਤੱਕ ਇੱਕ ਵੀ ਮੈਡੀਕਲ ਕਾਲਜ ਗਰਾਊਂਡ ਤੇ ਨਹੀਂ ਆਇਆ। ਸੋ ਇਹ ਚੀਜ਼ ਸਾਨੂੰ ਦੇਖਣੀ ਪਵੇਗੀ ਕਿ ਐਲਾਨ ਨਾ ਰਹਿ ਜਾਵੇ। ਜੇ ਤੁਸੀਂ 3,000 ਗਰਾਊਂਡ ਵੀ ਬਣਾਉਣੇ ਹੋ ਪਹਿਲੇ ਪੜਾਅ 'ਚ, ਮੈਂ ਉਸ ਦਾ ਸਵਾਗਤ ਕਰਾਂਗਾ, ਪਰ ਇਹ ਆ ਕਿ ਜੇ ਐਲਾਨ ਰਹਿ ਜਾਵੇ, ਕੁਝ ਜੇ ਕੰਮ ਚੱਲ ਪਵੇ, ਕੁਝ ਨੇਪਰੇ ਚੜ ਜਾਣ, ਉਹ ਗਲਤ ਆ। ਉਹਨਾਂ ਦਾ ਕੰਮ ਫੜੋ, ਉਹਨਾਂ ਕੋ ਕਰੋ ਤੇ ਅੱਗੇ ਵਧੋ। ਸੋ ਠੀਕ ਆ, ਚਲੋ ਵੇਖ ਲੈਂਦੇ ਆ, ਪਰ ਦੂਜਿਆਂ ਨੂੰ ਡਿਸਕ੍ਰੈਡਿਟ ਕਰਨ ਦੀ ਮਾਨ ਸਾਹਿਬ ਦੀ ਆਦਤ ਜਿਹੜੀ ਹੈ ਨਾ, ਉਹ ਠੀਕ ਨਹੀਂ ਹੈ ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਇੱਕ ਵੱਡਾ ਝਟਕਾ ਹੈ ਪੰਜਾਬ ਸਰਕਾਰ ਦੇ ਲਈ, ਜਿਹੜੀ 1158 ਵਾਲੀ ਭਰਤੀ ਸੀ, ਜਿਹਦਾ ਅਕਸਰ ਰੌਲਾ ਰਹਿੰਦਾ ਹੈ ਵੱਖ-ਵੱਖ ਥਾਵਾਂ ਤੇ, ਜਿੱਥੇ ਵੀ ਬਾਈ ਇਲੈਕਸ਼ਨ ਹੁੰਦੀ ਹੈ ਉੱਥੇ ਜਾ ਕੇ ਉਹ ਸਰਕਾਰ ਖਿਲਾਫ ਵੀ ਬੋਲਦੇ ਨੇ। ਉਹਨਾਂ ਦੀ ਇੱਕ ਸਾਥਣ ਜਿਹੜੀ ਸੀ ਉਸਨੇ ਵੀ ਖੁਦਕੁਸ਼ੀ ਕਰ ਲਈ ਸੀ, ਲੈਟਰ ਲਿਖ ਜੀ ਸੁਸਾਈਡ ਕਰ ਲਿਆ ਸੀ ਲਿਖ ਕੇ, ਤੇ ਉਸ ਤੋਂ ਬਾਅਦ ਵੀ ਖਾਸਾ ਇਹ ਮਾਮਲਾ ਭਖਿਆ ਸੀ। ਪਰ ਹੁਣ ਵੱਡੀ ਖਬਰ ਇਹ ਹੈ ਕਿ ਉਹ ਭਰਤੀ ਹੀ ਮੁੱਢੋਂ ਰੱਦ ਕਰ ਦਿੱਤੀ ਗਈ ਹੈ ਜੀ। ਦੇਖੋ ਉਹਦੇ 'ਚ ਹੁਣ ਜ਼ਿੰਮੇਵਾਰ ਤਾਂ ਜਿਹੜੀ ਵੀ ਸਰਕਾਰ ਆ ਉਹਨੂੰ ਜ਼ਿੰਮੇਵਾਰੀ ਉੱਠਣ ਦੀ ਜ਼ਰੂਰਤ ਹੈ। ਪਹਿਲੀ ਗੱਲ ਤੇ ਆ ਕਿ ਜੇ ਚੰਨੀ ਸਰਕਾਰ ਸੀ ਤਾਂ ਚੰਨੀ ਸਰਕਾਰ, ਤੇ ਜੇ ਇਹਨਾਂ ਦਾ ਜਿੱਥੇ ਵੀ ਕਿਤੇ ਗਲਤੀ ਜੀ, ਪਹਿਲੀ ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਕਿਹਾ ਜਦੋਂ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ, ਗੁਰਪ੍ਰੀਤ ਜੀ ਇਹਨੂੰ ਇੱਥੋਂ ਤੱਕ ਲਿਜਾਣ ਵਾਲੇ ਵੀ ਕੁਝ ਬੰਦੇ ਸਨ। ਖਾਸ ਤੌਰ ਤੇ ਜੇ ਤੁਸੀਂ ਇਹਦੀ ਜੜ ਤੱਕ ਜਾਓਗੇ ਕਿ ਇੱਕ ਵੀਸੀ ਨੇ ਕਹਿ ਲਓ ਇਸ ਤਰ੍ਹਾਂ ਦੇ ਅਧਿਕਾਰੀ ਨੇ ਜੋ ਕੰਮ ਕੀਤਾ ਹੈ, ਮੇਰੇ ਖਿਆਲ ਨਾਲ ਕੁਝ ਆਪਣੇ ਬੰਦਿਆਂ ਨੂੰ ਲਾਹ ਪਹੁੰਚਾਉਣ ਲਈ, ਜਿਹੜੇ ਕਿ ਕੁਝ ਮਤਲਬ ਕਿ ਸਿਆਣੇ ਬੰਦੇ ਦੱਸਦੇ ਆ, ਤਾਂ ਉਹਦੇ ਵਿੱਚ ਉਹ ਚੀਜ਼ ਦੂਜਿਆਂ ਦੇ ਭਾਰੀ ਪੈ ਗਈ। ਅੱਜ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਇੰਨਾ ਚਿਰ ਕੇਸ ਲੜਿਆ, ਜਦੋਜਹਿਦ ਕੀਤੀ, 1158 ਨੂੰ ਪਹਿਲਾਂ ਨਾ ਹੋ ਗਈ ਸਿੰਗਲ ਬੈਂਚ ਤੋਂ, ਫਿਰ ਡਬਲ ਬੈਂਚ ਤੋਂ ਹਾਂ ਹੋ ਗਈ, ਫਿਰ ਮਾਮਲਾ ਸੁਪਰੀਮ ਕੋਰਟ ਗਿਆ, ਤੇ ਦੂਜੇ ਪਾਸੇ ਹੁਣ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਸਰਕਾਰ ਤੇ ਰੋਸ ਹੈ। ਅਸਿਸਟੈਂਟ ਪ੍ਰੋਫੈਸਰ ਯੂਨੀਅਨ ਦੇ ਕਨਵੀਨਰ ਜਿਹੜੇ ਬਲਵਿੰਦਰ ਸਿੰਘ ਚਾਹਲ, ਉਹ ਕਹਿ ਰਹੇ ਨੇ ਕਿ ਇਹਨਾਂ ਨੇ ਚੱਜ ਨਾਲ ਉੱਥੇ ਜਾ ਕੇ ਪੱਖ ਹੀ ਨਹੀਂ ਰੱਖਿਆ ਜੀ, ਤੇ ਉਹ ਕਹਿੰਦੇ ਕਿ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਅਸੀਂ ਪਾਵਾਂਗੇ। ਤਾਂ ਹੁਣ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ
ਫਿਰ ਕਾਨੂੰਨੀ ਗੇੜ ਦੇ ਵਿੱਚ ਜਾਏਗਾ ਮਾਮਲਾ। ਜੀ ਜੀ ਤਾਂ ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਜਦੋਂ ਵੀ ਤੁਸੀਂ ਭਰਤੀ ਕੱਢਦੇ ਹੋ, ਭਰਤੀਆਂ ਲਗਾਤਾਰ ਕੱਢੋ। ਤੇ ਦੂਜੀ ਚੀਜ਼ ਕਿ ਭਰਤੀ ਜਿਹੜੀ ਵੀ ਆਵੇ ਉਹਨੂੰ ਇਮਾਨਦਾਰੀ ਨਾਲ, ਨਿਰਪੱਖਤਾ ਦੇ ਨਾਲ ਤੇ ਬਗੈਰ ਕਾਨੂੰਨੀ ਪਚੜੇ ਚ ਫਸੇ ਤੋਂ ਨਿਪਰੇ ਚਾੜਦਾ, ਪਰ ਜੀ ਹੋ ਉਲਟ ਰਿਹਾ। ਮੈਂ ਕੱਲ ਗੱਲ ਵੀ ਕਰਦਾ ਪਿਆ ਸਾਂ, ਤੁਸੀਂ ਜੀ ਹਿਸਾਬ ਲਾ ਲਓ ਕਿ ਇਹਨਾਂ ਨੇ ਰੱਖਣੇ ਸਨ ਚਪੜਾਸੀ ਮੋਹਾਲੀ ਜੀ ਬੋਰਡ ਦੇ ਵਿੱਚ 11,000 ਅਰਜ਼ੀਆਂ ਆਈਆਂ, 11 ਬੰਦੇ ਰੱਖਣੇ ਸੀ। ਜੀ ਤੇ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਇੰਟਰਵਿਊ ਦਾ ਮਸਲਾ ਆਇਆ ਅਲਫਾਬੈਟਿਕ ਤਰੀਕੇ ਨਾਲ ਇਹ ਤੁਸੀਂ ਨਾਮਾਂ ਤੱਕ, ਉੱਥੇ ਹੀ ਰੌਲਾ ਪੈ ਗਿਆ ਕਿਉਂਕਿ ਉੱਥੇ ਹੇਰਫੇਰ ਹੋ ਰਹੀ ਸੀ। ਹਾਈ ਜੀ ਕੋਰਟ ਨੇ ਭਰਤੀ ਨੂੰ ਸਟੇ ਕਰ ਦਿੱਤਾ ਤੇ ਉਹ ਜਿਹੜੀ ਇੰਟਰਨਲ ਵਿਜੀਲੈਂਸ ਇਨਕੁਆਇਰੀ ਸੀ ਉਹ ਖੋਲ ਦਿੱਤੀ। ਤੁਸੀਂ ਸੋਚ ਕੇ ਦੇਖੋ ਕਿ ਜੇ ਆਪਾਂ ਜਿਹੜੇ ਹੈਗੇ ਨੇ ਚਪੜਾਸੀ, ਜੇ ਉਹਨਾਂ ਦੀ ਭਰਤੀ ਦੇ ਵਿੱਚ ਇਹ ਰੌਲਾ ਦੇਖ ਸਕਦੇ ਤਾਂ ਦੂਜੀਆਂ ਭਰਤੀਆਂ ਚ ਕਿਵੇਂ ਨੇ। ਸੋ ਇਸ ਕਰਕੇ ਜੀ ਜੀ ਮੇਰੇ ਖਿਆਲ ਦੇ ਨਾਲ ਮੰਦਭਾਗਾ ਹੈ ਜੀ ਸਾਰਾ ਐਪੀਸੋਡ, ਠੀਕ ਹੈ ਨਾ ਜੀ। ਇਹ ਜੋ ਵੀ ਹੋਇਆ 1158, ਮੇਰੀ ਤੇ ਬਹੁਤ ਹਮਦਰਦੀ ਇਹਨਾਂ ਦੇ ਨਾਲ ਕਿ ਇਹ ਉਮਰ ਇੱਕ ਕਹਿ ਲਓ ਕਿ ਹਿੱਸਾ ਜਿਹੜਾ ਹੈ ਉਹ ਗਵਾ ਲਈ ਇਹਨਾਂ ਨੇ ਪੜ੍ਹਾਈ ਲਿਖਾਈ ਚ, ਫਿਰ ਜਦੋਜਹਿਦ ਦੇ ਵਿੱਚ ਕੁਛ ਨੇ ਜੁਆਇਨ ਕਰ ਲਈ, ਕੁਛ ਨੇ ਹਾਲੇ ਜੁਆਇਨ ਕਰਨਾ ਸੀ, ਮਤਲਬ ਕਿ 100 ਤੁਹਾਨੂੰ ਪਤਾ ਹੀ ਆ ਛਿੜੀ ਸਿਆਪਿਆ। ਬੇਹੱਦ ਕਹਿ ਲਓ ਕਿ ਦਿਲ ਤੋੜਨ ਵਾਲਾ ਫੈਸਲਾ 1158। ਅੱਛਾ ਮਿੰਟੂ ਜੀ, ਇਸ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਜਿਹੜੇ ਕੁਝ ਲੋਕਾਂ ਦੀ ਜੁਆਇਨਿੰਗ ਕਰਾ ਦਿੱਤੀ ਗਈ ਸੀ, ਕੁਝ ਕੁ ਲੋਕਾਂ ਦੀ ਇਹਨਾਂ ਦੇ ਵਿੱਚੋਂ, ਕੀ ਉਹ ਜੁਆਇਨ ਹੀ ਰਹਿਣਗੇ ਜਾਂ ਫਿਰ ਉਹ ਵੀ ਵਾਪਸ ਬੁਲਾ ਲਏ ਨਹੀਂ, ਜਾਣਗੇ? ਉਹ 1158 ਦੀ ਜਿਹੜੀ ਸਮੁੱਚੀ ਭਰਤੀ ਉਹ ਰੱਦ ਹੋ ਗਈ ਨਾ, ਠੀਕ ਹੈ ਜੇ ਜੀ, ਉਹ ਉਹ ਵੀ ਵਾਪਸ ਫੈਸਲਾ ਬੁਲਾ ਸਟੇ ਲਏ ਨਹੀਂ ਜਾਣਗੇ। ਹੁੰਦਾ। ਹਾਂਜੀ, ਜੇ ਉਹ ਫੈਸਲਾ ਸਟੇ ਨਹੀਂ ਹੁੰਦਾ ਅੱਗੇ ਜਾ ਕੇ ਰਿਵਿਊ ਪਟੀਸ਼ਨ ਦੇ ਜ਼ਰੀਏ, ਤਾਂ ਉਹ ਫੈਸਲਾ ਲਾਗੂ ਹੋ ਜਾਏਗਾ। ਤਾਂ ਜਿੰਨੇ 1158 ਨੇ ਉਹ ਸਾਰੇ ਦੇ ਸਾਰੇ ਜੀ ਹੋਣਗੇ, ਭਾਵੇਂ ਕੋਈ ਜੁਆਇਨ ਕਰ ਚੁੱਕਾ ਹੈ, ਭਾਵੇਂ ਕੋਈ ਹਾਲੇ ਰਹਿੰਦਾ ਹੈ। ਜੀ ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਇਮਾਨਮੱਤੀ ਖਬਰ ਹੈ। ਵੈਸੇ ਤਾਂ ਸ਼ਰਮ ਦੇ ਨਾਲ ਸਿਰ ਝੁਕ ਜਾਣਾ ਚਾਹੀਦਾ ਸਾਨੂੰ। ਅਸੀਂ ਜਿਸ ਧਰਤੀ ਨੂੰ ਮਾਂ ਕਹਿੰਦੇ ਆ, ਅਸੀਂ ਹਰੇਕ ਚੀਜ਼ ਨੂੰ ਰਿਸ਼ਤੇ ਨਾਲ ਜੋੜ ਕੇ ਦੇਖਦੇ ਹਾਂ, ਧਰਤੀ ਨੂੰ, ਪਾਣੀ ਨੂੰ, ਹਵਾ ਨੂੰ। ਉਸ ਜਗ੍ਹਾ ਤੇ ਅਸੀਂ ਉਹਨਾਂ ਹੀ ਰਿਸ਼ਤਿਆਂ ਦੀ ਵਰਤੋਂ ਗਾਲਾਂ ਚ ਰੱਜ ਕੇ ਕਰਦੇ ਹਾਂ। ਇਹ ਗੱਲ ਕਿਉਂ ਕਰ ਰਹੇ ਹਾਂ, ਤੁਸੀਂ ਵੀ ਮੈਂ ਦੇਖਿਆ ਆਪਣੀ ਫੇਸਬੁੱਕ ਵਾਲ ਤੇ ਇਸ ਤੇ ਲਿਖਿਆ ਸੀ। ਤੇ ਕਹਿੰਦੇ ਨੇ ਕਿ ਪੰਜਾਬੀ ਜਿਹੜੇ ਨੇ ਉਹ ਗਾਲਾਂ ਕੱਢਣ ਦੇ ਵਿੱਚ ਬੱਲੇ ਬੱਲੇ ਕਰਾਈ ਬੈਠੇ ਨੇ। ਦੇਖੋ ਗਾਲਾਂ ਆਪਾਂ ਜੇ ਵੇਖੀਏ ਤਾਂ ਹੈ ਹੀ ਹੈ, ਇਹ ਵੀ ਸਮਾਜ ਦਾ ਹਿੱਸਾ ਹੈ ਜੀ, ਠੀਕ ਹੈ। ਇਹਨੂੰ ਮਾੜਾ ਕਹਿ ਲੈਂਦੇ ਹਾਂ, ਮੈਂ ਤੁਹਾਡੀ ਗੱਲ ਦੇ ਨਾਲ ਜੀ ਸਹਿਮਤ ਹਾਂ, ਇਹ ਸਮਾਜ ਦਾ ਹੀ ਹਿੱਸਾ। ਜੀ ਤੇ ਲੋਕ ਜਿਹੜੇ ਆ ਉਹ ਤੁਹਾਨੂੰ ਪਤਾ ਹੈ ਸੋ ਪੜ੍ਹਦੇ ਆ, ਲਿਖਦੇ ਆ, ਉਹ ਥੋੜੇ ਤਹਿਜ਼ੀਬ ਚੱਕੇ ਹੋ ਜਾਂਦੇ ਆ ਜੀ। ਆਪਣੇ ਹਾਲੇ ਇਹ ਘਾਟ ਹੈ। ਤੇ ਦੂਜੀ ਗੱਲ ਇਹ ਆ ਕਿ ਕਈ ਪੜ੍ਹੇ ਲਿਖੇ ਵੀ ਉਹੋ ਜਿਹੇ ਹੋ ਜਾਂਦੇ ਆ। ਜੀ ਇੱਕ ਸੰਸਥਾ ਹੈ ਸੈਲਫੀ ਵਿਦ ਡਾਟਰ ਫਾਊਂਡੇਸ਼ਨ, ਜੀ ਇਹਨਾਂ ਨੇ ਮਤਲਬ ਇੱਕ ਕਰਵਾਇਆ ਅਧਿਐਨ, ਕਹਿ ਲਓ ਮੁਹਿੰਮ ਚਲਾਈ। ਜੀ ਇਹ ਸਰਵੇ ਹੋਇਆ ਜੀ 11 ਸਾਲਾਂ ਦੇ ਵਿੱਚ 70,000 ਲੋਕਾਂ ਦੇ, ਜਿਹਦੇ ਵਿੱਚ ਜੀ ਨੌਜਵਾਨ ਸਨ, ਮਾਤਾ ਪਿਤਾ, ਪ੍ਰੋਫੈਸਰ, ਡਾਕਟਰ, ਪੁਲਿਸ ਕਰਮੀ, ਸਿੱਖਿਆ ਵਿਭਾਗ ਦੇ ਵਿੱਚ, ਟੀਚਿੰਗ ਲਾਈਨ ਦੇ ਵਿੱਚ ਉਹ ਵਕੀਲ, ਪੰਚਾਇਤ ਮੈਂਬਰ ਹੋ ਗਏ, ਵਪਾਰੀ, ਆਟੋ ਚਾਲਕ, ਸਫਾਈ ਕਰਮੀ, ਕਾਲਜ ਜਾਂ ਯੂਨੀਵਰਸਿਟੀਆਂ ਦੇ ਜਿਹੜੇ ਸਟੂਡੈਂਟਸ। ਜੀ ਉਹਦੇ ਚ ਸਭ ਤੋਂ ਜ਼ਿਆਦਾ ਗਾਲ ਵੰਦੇ ਆ ਦਿੱਲੀ ਵਾਲੇ ਜੀ ਤੇ ਪੰਜਾਬ ਵਾਲੇ ਦੂਜੇ ਨੰਬਰ ਤੇ, ਮਤਲਬ ਕਿ ਉਹ 80%, ਸਾਡੇ 78%। ਥੋੜੀ ਜੀ ਮਾਰ ਖਾ ਗਏ ਪੰਜਾਬੀ, ਨਹੀਂ ਤੇ ਨੰਬਰ ਨੌਲੇਜ 1 ਸੀ। ਪੂਰੀ ਨਹੀਂ ਲਈ, ਨੌਲੇਜ ਹਾਂ ਪੂਰੀ ਉਹੀ ਹੈ ਰਹੀ ਨਾ, ਨਹੀਂ। ਵੈਸੇ ਕੋਈ ਡਰ ਨਹੀਂ ਹੈਗਾ, ਵਾਕਿਆ ਬਿਲਕੁਲ ਤੁਸੀਂ ਗੱਲ ਜਿੱਦਾਂ ਕਹੀ ਆ ਕਿ ਕੋਈ ਜੀ ਚੱਕਰ ਨਹੀਂ ਹੈਗਾ। ਜੇ ਉਹ ਫਸਟ ਵੀ ਆਏ ਨੇ ਤੇ ਉਹ ਹੂੰ ਉਹੀ ਆਏ ਨੇ ਜਿਨ੍ਹਾਂ ਦੇ ਨਾਲ ਆਪਣਾ MOU ਸਾਈਨ ਆ, ਨੌਲੇਜ ਸ਼ੇਅਰਿੰਗ ਜੀ ਦਾ, ਦਿੱਲੀ ਵਾਲੇ। ਜੀ ਤਾਂ ਇਹ ਕਹਿ ਲਓ ਕਿ ਮੰਦਭਾਗਾ। ਔਰ ਜੇ ਆਪਾਂ ਦੇਖੀਏ ਗੁਰਪ੍ਰੀਤ ਜੀ ਇੱਕ ਗੱਲ ਗੌਰ ਨਾਲ, ਤਾਂ ਇੱਥੇ ਇੱਕ ਹੋਰ ਮੈਂ ਬੜਾ ਹੈਰਾਨੀਜਨਕ ਇਹਨਾਂ ਦਾ ਅੰਕੜਾ ਦੇਖ ਰਿਹਾ ਸੀਗਾ ਕਿ 30% ਲੜਕੀਆਂ ਜਾਂ ਬੀਬੀਆਂ ਉਹ ਵੀ ਮਾਂ ਭੈਣ ਦੀਆਂ ਗਾਲਾਂ ਕੱਢਦੀਆਂ ਟਕਾ ਕੇ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੱਖਰੀ ਗੱਲ ਆ। ਤੇ ਉਧਰ ਜੇ ਆਪਾਂ ਦੇਖੀਏ ਤੇ ਹਰਿਆਣਾ ਵੀ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਆਪਣੇ ਵਰਗਾ ਹੀ, ਲਗਭਗ ਇਹ ਜਿਹੜਾ ਕਹਿ ਲਓ ਕਿ ਏਰੀਆ ਉਹ ਸਾਰਾ ਹੀ ਮਾਂ ਭੈਣ ਦੀ ਗਾਲ ਦੁੱਪੜ ਕਰਨ ਦੇ ਵਿੱਚ ਬਹੁਤ ਅੱਗੇ ਹੈ ਜੀ। ਜੀ
ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਬਿਹਾਰ ਤੋਂ ਬਾਅਦ ਕਹਿੰਦੇ ਪੂਰੇ ਦੇਸ਼ 'ਚ ਹੀ ਸੂਚੀਆਂ ਦੀ ਸੁਧਾਈ ਹੋ ਸਕਦੀ ਹੈ। ਵੋਟਰ ਦੇਖੋ, ਸੂਚੀਆਂ ਦੀ ਗੱਲ ਹੋ ਰਹੀ ਹੈ ਹਾਂਜੀ, ਦੇਖੋ ਜੀ। ਸੂਚੀਆਂ ਜਿਹੜੀਆਂ ਨੇ ਉਹਦੇ ਚ ਕੀ ਸੀਗਾ ਗੁਰਪ੍ਰੀਤ ਜੀ, ਕਿ ਸੁਪਰੀਮ ਕੋਰਟ ਚ ਮਾਮਲਾ ਗਿਆ। ਸੁਪਰੀਮ ਕੋਰਟ ਨੇ ਕਿਉਂਕਿ ਇਸ ਸਾਰੀ ਐਕਸਰਸਾਈਜ਼ ਨੂੰ ਸਟੇ ਨਹੀਂ ਕੀਤਾ, ਉਹਨਾਂ ਜੀ ਨੇ ਕਿਹਾ ਸੀਗਾ ਕਿ ਆਧਾਰ ਕਾਰਡ ਵੀ ਤੁਸੀਂ ਮੰਨੋ, ਜੀ ਜਾਂ ਕਿਸੇ ਕੋਲ ਵੋਟਰ ਕਾਰਡ ਹੈ ਤਾਂ ਤੁਸੀਂ ਉਹਨੂੰ ਦਸਤਾਵੇਜ਼ਾਂ 'ਚ ਸ਼ਾਮਲ ਕਰ। ਜੀ। ਇਹਦਾ ਮਤਲਬ ਇਹ ਹੈ ਕਿ ਵੈਸੇ ਤਾਂ ਬਿਹਾਰ ਦੇ ਵਿੱਚ ਬੜਾ ਕੰਮ ਚੱਲਣ ਡਿਆ। ਇੱਕ ਹੂੰ। ਇਹਨਾਂ ਦਾ BLO ਜਿਹੜਾ ਉਹ ਵੀਡੀਓ 'ਚ ਪੈਸੇ ਮੰਗਦਾ ਨਜ਼ਰ ਆ ਗਿਆ, ਇਹ ਲੁੱਟ ਵੀ ਚੱਲ ਜੀ ਪਈ ਨਾਲ। ਜੀ ਜੀ ਤੇ ਦੂਜੇ ਪਾਸੇ BLO ਆਰਾਮ ਨਾਲ ਬਹਿ ਜਾਂਦੇ, ਘਰ ਘੁਰ ਤਾਂ ਕੋਈ ਜਾਂਦਾ ਹੀ ਨਹੀਂ, ਉੱਥੇ ਜੀ ਲੋਕ ਖੱਜਲ ਹੋ ਰਹੇ ਆ। ਆਧਾਰ ਕਾਰਡ ਮੰਨਣਗੇ ਜ਼ਰੂਰ, ਉਹ ਸਾਰਾ ਕੁਝ ਜੀ। ਹੋਏਗਾ, ਪਰ ਨਾਲ ਉਹ ਆਮ ਬੰਦੇ ਨੂੰ ਵਕਤ ਪਾ ਲੈਣਗੇ ਕਿ ਬਈ ਆ ਹੂੰ। ਲਿਆ, ਨਾਲ ਆ ਲਿਆ, ਆ ਲਿਆ। ਤੇ ਇਹ ਹੁਣ ਗਾਂ ਤਮਿਲਨਾਡੂ 'ਚ ਇਲੈਕਸ਼ਨ ਆ, ਅਸਮ 'ਚ ਇਲੈਕਸ਼ਨ ਆ, ਪੁਡੂਚੇਰੀ 'ਚ ਇਲੈਕਸ਼ਨ ਆ, ਬੰਗਾਲ 'ਚ ਆ, ਫਿਰ ਉਸ ਤੋਂ ਬਾਅਦ ਆਪਣੀ ਵਾਰੀ ਆ ਜਾਣੀ ਆ। 5 ਰਾਜ ਆਪਣੇ ਹੁੰਦੇ ਆ, UP, ਮਣੀਪੁਰ, ਪੰਜਾਬ, ਇਸ ਤੋਂ ਇਲਾਵਾ 2 ਹੋਰ ਆ, ਯਾਨੀ 5 ਆ। ਤਾਂ ਉਹ ਸਾਰਿਆਂ 'ਚ ਹੀ ਇਹ ਵਾਰ-ਵਾਰ ਘੁੰਮੀ ਜਾਣਗੇ। ਜੀ ਪਰ ਇਹਨਾਂ ਚੀਜ਼ਾਂ ਦਾ ਫਰਕ ਤੇ ਕਿਤੇ ਨਾ ਕਿਤੇ ਪਵੇਗਾ। ਹੁਣ ਮੈਂ ਇੱਕ ਛੋਟਾ ਜਿਹਾ ਅੰਕੜਾ ਕੱਢਿਆ ਸੀਗਾ, ਮੈਨੂੰ ਪਤਾ ਅੱਜ ਥੋੜਾ ਤੁਹਾਨੂੰ ਕਾਹਲ ਆ, ਤੇ ਇਸ ਜੀ ਕਰਕੇ ਮੈਂ ਚਲੋ ਮੁਖਤਸਰ ਹੀ ਅਰਜ਼ ਕਰ ਦੇਣਾ ਕਿ ਜੀ ਬਿਹਾਰ ਦੇ ਵਿੱਚ ਲੈਟਸ ਸਪੋਜ਼ ਕਿ 7 ਕਰੋੜ 90 ਲੱਖ ਵੋਟਰ ਆ, ਜੀ ਤਾਂ ਉਹ 1% ਵੀ ਜੇ ਆਪਾਂ ਕੱਢ ਦਈਏ ਜੀ ਵੈਰੀਫਿਕੇਸ਼ਨ ਤੋਂ ਬਾਅਦ, ਤਾਂ ਉਹ ਕਿੰਨਾ ਬਣ ਜੀ ਜਾਏਗਾ? 7.9, ਯਾਨੀ ਲਗਭਗ 7 ਲੱਖ 90 ਹਜ਼ਾਰ, 8 ਲੱਖ। ਜੀ ਇਹਦਾ ਮਤਲਬ ਕਿ ਜੇ ਵਿਧਾਨ ਸਭਾ ਖੇਤਰ ਨੂੰ ਤੁਸੀਂ ਔਸਤਨ ਵੰਡ ਲੋਗੇ ਤਾਂ ਹਰੇਕ ਵਿਧਾਨ ਸਭਾ ਹਲਕਾ ਜਿਹੜਾ ਉਹਦੇ ਵਿੱਚ 3251 ਵੋਟਰ ਪ੍ਰਭਾਵਿਤ ਹੋ। ਜੀ ਠੀਕ ਹੈ ਜੀ। ਤੇ 35 ਸੀਟਾਂ ਇਹੋ ਜਿਹੀਆਂ ਸੀਗੀਆਂ 2020 ਦੇ ਵਿੱਚ ਬਿਹਾਰ 'ਚ, ਜਿਨ੍ਹਾਂ ਦਾ ਜੀ ਮਾਰਜਨ ਆ ਸੀ। ਹੂੰ। ਠੀਕ ਹੈ ਜੀ। ਤਾਂ 320 ਬੂਥ ਆ ਜੇ ਵਿਧਾਨ ਸਭਾ ਦੇ ਵਿੱਚ ਲਗਭਗ, ਤਾਂ ਹਰੇਕ ਜੇ ਆਪਾਂ ਬੂਥ ਦੀ ਗੱਲ ਕਰੀਏ ਤਾਂ ਔਸਤਨ ਉੱਥੋਂ ਜੇ 10 9 ਵੀ ਹਟਾ ਦਿੱਤੇ ਜਾਣ, 10 ਜਿਹੜੇ ਨਾਂ ਆ ਉਹ ਹਟਾ ਦਿੱਤੇ ਜਾਣ, ਤਾਂ ਤੁਸੀਂ ਇਹ ਦੇਖ ਲਓ ਕਿ ਸੰਖਿਆ ਜਿਹੜੀ ਉਹ 3200 ਬਣ ਜਾਏਗੀ। ਸੋ ਇਸ ਕਰਕੇ ਕਿਤੇ ਨਾ ਕਿਤੇ ਪ੍ਰਭਾਵ ਤੇ ਇਹਨਾਂ ਚੀਜ਼ਾਂ ਦਾ ਜ਼ਰੂਰ ਪਵੇਗਾ। ਜੀ ਸੋ ਵੇਖਾਂਗੇ ਸਾਰੇ ਦੇ ਵਿੱਚ ਬਣਦਾ ਕੀ ਹੈ, ਤੇ ਇੱਕ ਸੂਬੇ ਤੋਂ ਬਾਅਦ ਗੱਲ ਹੋਰ ਕਿਹੜੇ-ਕਿਹੜੇ ਸੂਬਿਆਂ ਵੱਲ ਤੁਰਦੀ ਹੈ, ਸਮਾਂ ਬਿਆਨ ਕਰੇਗਾ। ਜਿਵੇਂ ਵੀ ਹੋਵੇਗਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਮਿੰਟੂ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਵੱਖ-ਵੱਖ ਖਬਰਾਂ ਤੇ ਪਾਈ ਹੈ ਸਾਂਝ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਰਹੇਗੀ ਬਰਕਰਾਰ। ਧੰਨਵਾਦ। ਸਤਿ ਸ਼੍ਰੀ ਅਕਾਲ।